बाबली है उठ खड़ो। ओ चाचा आ गंदा माल्टा ना खा इना गोंगलू है इना आ खा ले आ खा ले पता ही तेनू कोई नहीं उमर के की हाँ जी कई मिर्गी पै गई ओए तेरे ਉਹ ਚਾਚਾ ਬੰਨਾ ਮੈਨੂੰ ਰੋੜੇ ਨਾਲ ਜੋੜ ਗਿਆ ਮੈਂ ਤੁਹਾਨੂੰ ਆਖਾ ਗੋਂਗਲੂ ਖਾ ਲੈ ਮੇਰਾ ਗੋਂਗਲੂ ਹੀ ਖਾ ਇਹ ਚੌਧਰੀ ਸ਼ੇਰ ਦਿਲ ਦੀ ਤੇ ਨਹੀਂ ਗੱਲ ਕਰ ਰਹੇ ਆ ਭਰਾ ਮੇਰਾ ਮੈਨੂੰ ਕੋਈ ਨਹੀਂ ਪਤਾ ਸ਼ੇਰ ਹੈ ਕਿ ਗਿੱਦੜ ਹੈ ਇਹ ਲੱਗਦਾ ਜਿਵੇਂ ਉੱਦਾ ਹੈ ਮੀਆਂ ਚੌਧਰੀ ਸ਼ੇਰ ਦਿਲ ਏ ਤੇ ਸਾਡੇ ਪਿੰਡ ਦਾ ਚੌਧਰੀ ਆ ਤੇ ਬੜਾ ਕਮੀਨਾ ਚੌਧਰੀ ਆ ਅੱਛਾ ਤਿੰਨ ਦੇ ਹਨ ਦੋ ਪੁੱਤਰ ਹਾਂ ਤੇ ਬੜੇ ਖਤਰਨਾਕ ਹਨ ਤੇ ਇੱਜ਼ਤ ਦੇ ਮਾਮਲੇ ਵਿੱਚ ਨਹੀਂ ਚੰਗੇ ਆ ਤੇ ਇੱਜ਼ਤ ਦੇ ਮਾਮਲਿਆਂ ਨਾਲ ਖੇਡਦੇ ਹਨ ਕਮੀਆਂ ਦੀ ਬਾਲਾਂ ਨਾਲ ਤੂੰ ਉਹਨਾਂ ਦੀ ਛੋਰੀ ਨਾਲ ਇੰਦੇ ਤੇ ਆਇਆ ਰੱਬ ਦਾ ਅਜ਼ਾਬ ਤੇ ਤਾਂ ਗਲੋ ਕਮਲਾ ਹੋਇਆ ਫਿਰਦਾ ਤੇ ਮੈਨੂੰ ਦੱਸ ਨਾ ਇਹਦੇ ਪੁੱਤਰ ਕੀ ਕਰਦੇ ਆ ਤੇ ਕੀ ਕਰਦਾ ਮੈਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਪਈ ਤੇ ਮੋੜ ਥੋੜੀ ਜਿਹੀ ਕਹਾਣੀ ਲੰਬੀ ਹੈ ਤੇ ਮੈਨੂੰ ਸਾਕਲ ਠਲਣਾ ਪਊਸੀ ਹਾਲ ਦੇ ਤੇ ਆਪਾਂ ਬਹਿ ਚੱਲਨੇ ਆ ਚੱਲ ਇੱਥੇ ਫਿਰ ਬਾਹ ਮੈਂ ਮੁੜ ਤੈਨੂੰ ਦੱਸਣਾ ਆ ਚੱਲ काम दी नहीं सी नशा नहीं चढ़िया वो चगल जी तुम्हें भाव लाया दी आई उस घरे कदी है ना दिमाग खराब हो गया यार ओ नहीं जूनी जूनी हाँ उनकी बिल्कुल शराब थी चल सारी गल्लां ते मिट्टी पा अब्बे जी देख किन्नी जह जाते बड़ा औखा अब्बे ने कमाया सी जग्गे वाह वाह ते हां कौन है भाऊ मैडम कैसी सोनी जा रही है चुक लइए मैं ना होना चाहिदा ही में तो चल फिर चुक लेने हैं चल फिर दस नहीं अगर तेन छड़ दे गया हूँ असं तेन कोई छड़ना नहीं ਅੱਲਾ ਦੇ ਨਾਂ ਨੇ ਮੇਰੀ ਜਾਨ ਛੱਡ ਦੇ ਕੋਈ ਹੋਰ ਮੁਰਗੀ ਫਸਾਓ ਮੈਂ ਤੁਹਾਡੇ ਲੈਵਲ ਦੀ ਨਹੀਂ ਆ ਮੈਨੂੰ ਜਾਵਣ ਦਿਓ ਮੇਰੇ ਘਰੇ ਤੇ ਸਾਨੂੰ ਹੁਣ ਮੁਰਗੀ ਤੂੰ ਹੀ ਚਾਹੀਦੀ ਹੈ ਜਿਹੜੀ ਸਾਡੇ ਤੋਂ ਨਫ਼ਰਤ ਕਰੇ ਅਸੀਂ ਇਹਨੂੰ ਆਪਣਾ ਬਣਾ ਤੇ ਖਲੋਨੇ ਆ ਭਾਊ ਜਿੰਨਾ ਆਪਾਂ ਇਹਨੇ ਆਪਾਂ ਨੂੰ ਫਜਾਇਆ ਨਾ ਅੱਜ ਇਹ ਬੱਚੇ ਨਹੀਂ ਜਾਣੀ ਚਾਹੀਦੀ ਚੁੱਕ ਲੈਨੇ ਆ ਮੋਬਾਈਲ ਫੜ ਮੈਂ ਰੱਬ ਦਾ ਕਹਿਰ ਤੇ ਰੱਬ ਦਾ ਕਹਿਰ ਬੜਾ ਬੁਰਾ ਹੁੰਦਾ ਹੀ ਓਏ ਅਸੀਂ ਰੱਬ ਦਾ ਕਹਿਰ ਕਦੀ ਨਹੀਂ ਵੇਖਾ ਅਸੀਂ ਰੱਬ ਨੂੰ ਜਾਣਦੇ ਹੀ ਨਹੀਂ ਹਾਂ ਚੁੱਕ ਲਵਾਂ ਚੁੱਕ ਪਾਉ ਇਹਨੂੰ मेरा प्यो बीमार है जी मैं 10,000 रुपया दूंगा ਅੱਛਾ ਲੋ ਪਿਛਾ ਹੋ ਅੱਗੇ 80000 ਰੁਪਏ ਤੇਰੇ ਨਾਲ ਲੱਗਦਾ ਤੇ ਮੁੜ ਤੂੰ 10000 ਲਗਾਣ ਆਇਆ ਬੈਠਾ साहब तुसी कह 80,000 बनाए बैठे ने मैं तो तेरे को 10,000 रुपया लिया मेरा माँ प्यो तो बीमार है मेरे तो अलावा पैसे कोई लवन होंगे ਲੈਣ ਲੱਗਿਆ ਤੈਨੂੰ ਪਤਾ ਨਹੀਂ ਲੱਗਾ ਸੀ 10000 ਲਿਆ ਤੈਨੂੰ ਮੈਂ ਕੀ ਆਖਾਂ ਹਾਂ 10000 ਦੇ ਨਾਲ 8 ਗੁਣਾ ਸੂਦ ਲੱਗਣਾ ਹੀ चौधरी साहब भावे 80,000 मेरे तो और चाट गया ना तो मेहरबानी करो मेरा नहीं सरता पिया मेरा माँ प्यो बड़ा बीमार है तो मैं 10,000 रुपया तुम दे बचो मैं ला दे सकता ਕਮੀਓ ਤੈਨੂੰ ਮੰਗਣ ਤੋਂ ਸਿਵਾ ਕੰਮ ਹੀ ਹੋਰ ਕੋਈ ਨਹੀਂ ਹੁੰਦਾ ਤੇ ਦੌੜੀਆਂ ਚੱਟਣ ਤੋਂ ਅੱਬਾ ਠੀਕ ਹੈ ਚਲੋ ਉੱਠੀ ਸਾਡੇ ਘਰ ਦਾ ਥੱਲੇ ਆਓ ਇਹਨੂੰ ਥੱਲੇ ਆ ਕੀਤਾ ਜੇ ਤੁਸੀਂ ਆਦੇ ਪਿਓ ਵਾਲਾ ਕੰਮ ਆ ਸ਼ਿਕਾਰ ਵੇ ਕੈਸਾ ਮਾਰ ਲਿਆਂਦਾ ਅੰਬਾਂ ਲੁੱਟੋ ਪੁੱਤਰ ਤੁਸੀਂ ਜੀ ਆ ਤੁਸੀਂ ਆਦੇ ਪਿਓ ਵਾਲਾ ਕੰਮ ਆਏ ਅੱਬਾ ਸਾਡਾ ਦਾਦਾ ਇਹ ਕੰਮ ਕਰਦਾ ਸਾਡਾ ਪੜਦਾਦਾ ਇਹ ਕੰਮ ਕਰਦਾ ਸਾਡਾ ਪਿਓ ਇਹ ਕੰਮ ਕਰਦਾ ਅਸੀਂ ਫਿਰ ਜੰਗੀਰਦਾਰ ਵਾਲਾ ਕਿਉਂ ਨਾ ਕੰਮ ਕਰੀਏ ਅੱਬਾ ਅਸੀਂ ਬੜੀ ਔਖੀ ਫਿਰਦੀ ਏ ਚੌਧਰੀ ਸਾਹਿਬ ਤੁਸੀਂ ਕੈਸੇ ਕੰਜਰ ਲੋਕ ਹੀ ਨੇ ਚਲੇ ਕੁੜੀਏ ਅੱਬਾ ਅਸੀਂ ਫਿਰ ਥਕਾਵਟ ਚੁਕੜ ਲਵਾ ਲਈਏ ਜਿਵੇਂ ਕਈ ਦੇ ਤੂੰ ਲਵਾਦਾ ਈਓ ਜਾਓ, ਉਹਨੇ ਜਾਓ। ਮੂੰਹ ਉੱਤੇ ਮਾਰ ਚੰਗਾ ਬਾਬਾ ਅਸੀਂ ਜਾ ਰਹੇ अल्लाह ताला बच की ये जे जालिम चौधरी बहन सखी बहन मैं बड़ा मजबूर आसू मैं तेरी इज्जत नहीं बचा सकता मैं तू ही साढ़े रंगी मेरी बहन ही ਅੱਲਾ ਜਾਣੇ ਮੈਂ ਠੀਕ ਦੇ ਗਈ ਮੈਂ ਤਾਂ ਲੱਭ ਲੱਭ ਤੇ ਮਰ ਗਈ ਅੱਲਾ ਜਾਣੇ ਕਿਤੇ ਲਾਇਆ ਗਿਆ ਇਹਨੂੰ ਨਹੀਂ ਵੇਖਿਆ ਸੱਖੀ ਨੂੰ ਕਿਦੋਂ ਕੱਢਲ ਦੀ ਲੱਭਦੀ ਨਹੀਂ ਪਈ जब मैं दसना तो फसना लेकिन इज्जत के मामले च मैं चुप नहीं रह सकता ਬਸ ਮੈਂ ਕਿਦੋਂ ਪਤਾ ਹੀ ਤਾਂ ਮੇਰੀ ਧੀ ਦਾ ਮੈਨੂੰ ਵੱਡਣ ਦੀ ਲੱਭ ਲੱਭ ਤੇ ਮੇਰੇ ਦਿਲ ਨੂੰ ਕੁਝ ਹੁੰਦਾ ਪਿਆ ਮੇਰੀ ਧੀ ਦਾ ਦੱਸ ਮੈਂ ਬੜੀ ਪਰੇਸ਼ਾਨ ਆ ਅੰਮੀ ਇਹਨੇ ਫਿਰ ਕਿਤੇ ਸੱਖੀ ਨੂੰ ਵੇਖਾ ਸੀ ਇੱਜ਼ਤ ਦੀ ਗੱਲ ਕਰਦਾ ਪਿਆ चौधरी जालिम जगीरदार
तेरी दीन चाह तो लै गए मैं उनकी इज्जत नहीं बचा सका जे अगर बचा सकनी है तो बचा ले ਦੱਸ ਇੰਨੀ ਬੜੀ ਗੱਲ ਹੈ ਤੁਸੀਂ ਵੰਗਾ ਪਾ ਲੈ ਮੈਂ ਅੱਜ ਦੀਨ ਬਚਾ ਲਈ ਸਾਪੇ ਇਹ ਦਿਲ ਮੇਰੀ ਧੀ ਵੱਡਣ ਦੀ ਖੜੀਜੀ ਹੋਈ ਨਹੀਂ ਲੱਭਦੀ ਪਈ ਮੇਰੇ ਪੁੱਤਰ ਮੇਰੀ ਧੀ ਨੂੰ ਚਾਹ ਲੈ ਆਏ ਨੇ ਮੈਨੂੰ ਕਿਸੇ ਦੱਸਿਆ ਰਾਹ ਦੇ ਵਿੱਚ ਮੈਂ ਰੋ ਰੋ ਤੇ ਕਮਲੀ ਹੋਈ ਪਈ ਵੱਡਣ ਦੀ ਭਲਾ ਵੇਖ ਇੱਜ਼ਤ ਦਾ ਮਾਮਲਾ ਹੈ ਵਾਰੀ ਮੇਰੀ ਧੀ ਹੈ ਕੋਈ ਮੇਰੇ ਤੇ ਕਰਮ ਕਰ ਤੇ ਮੈਨੂੰ ਦੱਸ ਕਿਦੇ ਮੇਰੀ ਧੀ ਕਈ ਸਖੀਆਂ ਆ ਗਈਆਂ ਤੂੰ ਕਿਹੜੀ ਸਖੀ ਲੱਭਦੀ ਬਣੀ ਏ ਜੇ ਤੇਰੀ ਧੀ ਆਈ ਵੀ ਹੋਈ ਨਾ ਤਾਂ ਸ਼ਾਮੀ ਆ ਜਾ ਸੀ ਤੂੰ ਜਾ ਹੁਣ ਮੇਰੀ ਧੀ ਕੁਆਰੀ ਨੇ ਮੇਰੀ ਧੀ ਨਾਲ ਕਿਸੇ ਰਿਸ਼ਤਾ ਨਹੀਂ ਲੈਣਾ ਤੇਰੀ ਮਿਹਰਬਾਨੀ ਮੇਰੀ ਧੀ ਦੇ ਕਿੱਥੇ ਵੀ और चल मैं आई बाहर चल निकल जा तू ओए फड़ पता तो करा यार सुबह ते मेरे पुत्र गए ने कुड़ी भी चौक ते लेंदा ने शाम हो गई है पता करा हुन मैं जा चुंदा काली बट बाबल आ जमाने वाले हो इन्हां नु समण दियो है ओए इन्हां नु समण देव जमाने वाले हो समण दियो ਇਹਨਾਂ ਨਾਲ ਬਾਈ ਆ ਹੋਇਆ ਜੀ ਮੈਂ ਤਾਂ ਤੈਨੂੰ ਸਾਰੀ ਕਹਾਣੀ ਦੱਸ ਦਿੱਤੀ ਫਿਰ ਤਾਂ ਮੇਰਾ ਵਿਆਹ ਇਹਨਾਂ ਨਾਲ ਚੰਗਾ ਹੋਇਆਗਾ ਸਿਆਣੇ ਸਹੀ ਆਖਦੇ ਬੁਰੇ ਕੰਮ ਦਾ ਬੁਰਾ ਨਤੀਜਾ ਬਿਲਕੁਲ ਸਹੀ ਗੱਲ ਕੀਤੀ